ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਯੂਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਕੱਲਾ ਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ, ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਜਵਾਬੀ ਪੜ੍ਹਾਈ। ਕਰੰਥੀਓ। ਐ ਭਰਾਵੋ, ਮੇਰਾ ਮਤਲਬ ਹੈ ਭਈ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ ਤੇ ਨਾ ਫਨਾ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਤੇ ਇਹ ਇੱਕਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਘਾ ਫੂਕਦਿਆਂ ਹੀ ਹੋਵੇਗਾ। ਕਿਉਂ ਜੇ ਨਰਸਿੰਘਾ ਫੂਕਿਆ ਜਾਵੇਗਾ ਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਹੈ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਅਖਾਨ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਦਰਸੀ ਵਾਜ਼ ਬਾਈਬਲ ਵਿੱਚੋਂ ਯੂਹੰਨਾ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਅਬਰਾਨੀਓ। ਹੁਣ ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਹੈ, ਕਿਉਂ ਜੇ ਇਹਦੇ ਬਾਰੇ ਬਜ਼ੁਰਗਾਂ ਦੇ ਹੱਕ ਵਿੱਚ ਚੰਗੀ ਗਵਾਹੀ ਦਿੱਤੀ ਗਈ। ਈਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਭਈ ਜਹਾਨ ਰੱਬ ਦੇ ਅੱਖਾਂ ਨਾਲ ਬਣੇ ਨੇ। ਇਹ ਨਹੀਂ ਭਈ ਜੋ ਕੁਝ ਵਿਖਾਲੀ ਦਿੰਦਾ ਹੈ ਜ਼ਾਹਰੀ ਸ਼ੈਵਾਂ ਨਾਲ ਬਣਿਆ ਹੈ। ਈਮਾਨ ਨਾਲ ਹੀ ਹਨੂਕ ਚੁੱਕ ਲਿਆ ਗਿਆ ਤਾਂ ਜੋ ਮੌਤ ਨੂੰ ਨਾ ਵੇਖੇ, ਤੇ ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ ਸੀ ਇਸ ਲਈ ਉਹਦਾ ਪਤਾ ਨਾ ਮਿਲਿਆ। ਕਿਉਂ ਜੇ ਚੁੱਕੇ ਜਾਣ ਤੋਂ ਪਹਿਲਾਂ ਉਹਦੇ ਬਾਰੇ ਵਿੱਚ ਗਵਾਹੀ ਦਿੱਤੀ ਗਈ ਸੀ ਭਈ ਇਹ ਰੱਬ ਨੂੰ ਪਸੰਦ ਆਇਆ। ਯੂਹੰਨਾ। ਫਿਰ ਜਦ ਖੁਦਾਵੰਦ ਨੂੰ ਪਤਾ ਚੱਲਿਆ ਭਈ ਫਰੀਸੀਆਂ ਨੇ ਸੁਣਿਆ ਹੈ ਭਈ ਯਿਸੂ ਯੂਹੰਨਾ ਤੋਂ ਵੱਧ ਚੇਲੇ ਬਣਾਉਂਦਾ ਏ ਤੇ ਬਪਤਿਸਮਾ ਦਿੰਦਾ ਏ, ਤੇ ਉਹ ਯਹੂਦੀਆਂ ਨੂੰ ਛੱਡ ਕੇ ਫਿਰ ਗਲੀਲ ਨੂੰ ਟੁਰ ਗਿਆ, ਤੇ ਉਹਨੇ ਸਾਮਰੀਆ ਵਿੱਚੋਂ ਹੋ ਕੇ ਜ਼ਰੂਰ ਜਾਣਾ ਸੀ। ਤੇ ਯਕੂਬ ਦਾ ਖੂਹ ਉੱਥੇ ਹੀ ਸੀ। ਇਸ ਲਈ ਯਿਸੂ ਸਫ਼ਰ ਦਾ ਥੱਕਿਆ ਮਾਰਿਆ ਹੋ ਕੇ ਉਸ ਖੂਹ ਉੱਤੇ ਇੰਝ ਹੀ ਬੈਠ ਗਿਆ। ਇਹ 6ਵੀਂ ਘੜੀ ਦੇ ਨੇੜੇ ਦਾ ਵੇਲਾ ਸੀ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ। ਉਸ ਸਾਮਰੀ ਬੁੱਢੀ ਨੇ ਉਹਨੂੰ ਆਖਿਆ, ਤੂੰ ਯਹੂਦੀ ਹੋ ਕੇ ਸਾਮਰੀ ਬੁੱਢੀ ਤੋਂ ਪਾਣੀ ਕਿਉਂ ਮੰਗਦਾ ਹੈ? ਕਿਉਂ ਜੇ ਯਹੂਦੀ ਸਾਮਰੀਆ ਨਾਲ ਕਿਸੇ ਤਰ੍ਹਾਂ ਦਾ ਤਾਲੁਕ ਨਹੀਂ ਰੱਖਦੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜੇ ਤੂੰ ਖੁਦਾਵੰਦ ਦੀ ਦੇਣ ਨੂੰ ਜਾਣਦੀ ਤੇ ਇਹ ਵੀ ਜਾਣਦੀ ਭਈ ਉਹ ਕੌਣ ਹੈ ਜਿਹੜਾ ਤੈਨੂੰ ਆਖਦਾ ਹੈ ਭਈ ਮੈਨੂੰ ਪਾਣੀ ਪਿਲਾ, ਤੇ ਤੂੰ ਉਹਦੇ ਤੋਂ ਮੰਗਦੀ ਤੇ ਉਹ ਤੈਨੂੰ ਹਯਾਤੀ ਦਾ ਪਾਣੀ ਦਿੰਦਾ। ਬੁੱਢੀ ਨੇ ਆਖਿਆ, ਐ ਖੁਦਾਵੰਦ, ਤੇਰੇ ਕੋਲ ਪਾਣੀ ਭਰਨ ਨੂੰ ਤੇ ਹੈ ਕੁਝ ਨਹੀਂ, ਤੇ ਖੂਹ ਬਹੁਤ ਡੂੰਘਾ ਏ, ਤੇ ਫਿਰ ਉਹ ਹਯਾਤੀ ਦਾ ਪਾਣੀ ਤੇਰੇ ਕੋਲ ਕਿੱਥੋਂ ਆਇਆ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜਿਹੜਾ ਕੋਈ ਇਸ ਪਾਣੀ ਵਿੱਚੋਂ ਪੀਂਦਾ ਏ ਉਹ ਫਿਰ ਤਰਿਆਇਆ ਹੋਵੇਗਾ, ਪਰ ਜਿਹੜਾ ਕੋਈ ਉਸ ਪਾਣੀ ਵਿੱਚੋਂ ਪੀਵੇਗਾ ਜਿਹੜਾ ਮੈਂ ਉਹਨੂੰ ਦੇਵਾਂਗਾ ਉਹ ਹਮੇਸ਼ਾ ਤੀਕਰ ਤਰਿਆਇਆ ਨਾ ਹੋਵੇਗਾ, ਬਲਕਿ ਜਿਹੜਾ ਪਾਣੀ ਮੈਂ ਉਹਨੂੰ ਦੇਵਾਂਗਾ ਉਹ ਉਹਦੇ ਵਿੱਚ ਇੱਕ ਚਸ਼ਮਾ ਬਣ ਜਾਵੇਗਾ ਜਿਹੜਾ ਹਮੇਸ਼ਾ ਦੀ ਹਯਾਤੀ ਤੀਕਰ ਜਾਰੀ ਰਹੇਗਾ। ਬੁੱਢੀ ਨੇ ਆਖਿਆ, ਐ ਖੁਦਾਵੰਦ, ਉਹ ਪਾਣੀ ਮੈਨੂੰ ਵੀ ਦੇ, ਤਾਂ ਜੋ ਮੈਂ ਨਾ ਕਦੀ ਤਰਿਆਈ ਹੋਵਾਂ ਤੇ ਨਾ ਕਦੀ ਪਾਣੀ ਭਰਨ ਨੂੰ ਇੱਥੇ ਆਵਾਂ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਬੰਦੇ ਨੂੰ ਇੱਥੇ ਬੁਲਾ ਕੇ ਲਿਆ। ਬੁੱਢੀ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਬੇਸ਼ੌਹਰ ਹਾਂ। ਯਿਸੂ ਨੇ ਉਹਨੂੰ ਆਖਿਆ, ਤੂੰ ਠੀਕ ਆਖਿਆ ਭਈ ਮੈਂ ਬੇਸ਼ੌਹਰ ਹਾਂ, ਕਿਉਂ ਜੇ ਤੂੰ 5 ਬੰਦੇ ਕਰ ਚੁੱਕੀ ਹੈ ਤੇ ਜਿਹਦੇ ਕੋਲ ਹੋਣ ਹੈ ਉਹ ਤੇਰਾ ਬੰਦਾ ਨਹੀਂ, ਤੂੰ ਸੱਚ ਆਖਿਆ ਹੈ। ਬੁੱਢੀ ਨੇ ਆਖਿਆ, ਐ ਖੁਦਾਵੰਦ, ਮੈਨੂੰ ਲੱਗਦਾ ਹੈ ਭਈ ਤੂੰ ਨਬੀ ਹੈ। ਸਾਡੇ ਪਿਓ ਦਾਦੇ ਨੇ ਇਸ ਪਹਾੜ ਉੱਤੇ ਪ੍ਰਸਤਸ਼ ਕੀਤੀ, ਤੇ ਤੂੰ ਆਖਦਾ ਹੈ ਭਈ ਉਹ ਥਾਂ ਜਿੱਥੇ ਪ੍ਰਸਤਸ਼ ਕਰਨੀ ਚਾਹੀਦੀ ਏ ਉਹ ਯਰੂਸ਼ਲਮ ਵਿੱਚ ਏ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ ਭਈ ਉਹ ਵੇਲਾ ਆਉਂਦਾ ਏ ਭਈ ਤੁਸੀਂ ਨਾ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਸ਼ ਕਰੋਗੇ ਨਾ ਯਰੂਸ਼ਲਮ ਵਿੱਚ। ਅਸੀਂ ਜਿਹਨੂੰ ਜਾਣਦੇ ਹਾਂ ਉਹਦੀ ਪ੍ਰਸਤਸ਼ ਕਰਦੇ ਹਾਂ,
ਕਿਉਂਜੇ ਮੁਕਤੀ ਯਹੂਦੀਆਂ ਵਿੱਚੋਂ ਹੀ ਏ। ਪਰ ਉਹ ਵੇਲਾ ਆਉਂਦਾ ਏ, ਬਲਕਿ ਹੁਣ ਹੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਸ਼ ਰੂਹ ਤੇ ਸਚਾਈ ਨਾਲ ਕਰਨਗੇ, ਕਿਉਂਜੇ ਪਿਓ ਆਪਣੇ ਲਈ ਅਜਿਹੇ ਪਰਸਤਾਰ ਹੀ ਲੱਭਦਾ ਏ। ਰੱਬ ਰੂਹ ਏ ਤੇ ਜ਼ਰੂਰੀ ਏ ਭਈ ਉਹਦੇ ਪਰਸਤਾਰ ਵੀ ਰੂਹ ਤੇ ਸਚਾਈ ਨਾਲ ਉਹਦੀ ਪ੍ਰਸਤਸ਼ ਕਰਨ। ਬੁੱਢੀ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਮਸੀਹ ਜਿਹੜਾ ਖਰਸਤੁਸ ਅਖਵਾਉਂਦਾ ਏ ਆਉਣ ਵਾਲਾ ਏ। ਜਦੋਂ ਉਹ ਆਵੇਗਾ ਤੇ ਸਾਨੂੰ ਸਾਰੀਆਂ ਗੱਲਾਂ ਦੱਸ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਜਿਹੜਾ ਤੇਰੇ ਨਾਲ ਬੋਲ ਰਿਹਾ ਵਾਂ ਉਹ ਹੀ ਹਾਂ। ਮੱਤੀ। ਤੇ ਵੇਖੋ, ਇੱਕ ਬੰਦੇ ਨੇ ਕੋਲ ਆ ਕੇ ਉਹਨੂੰ ਆਖਿਆ, ਭਈ ਐ ਉਸਤਾਦ, ਮੈਂ ਕਿਹੜੀ ਨੇਕੀ ਕਰਾਂ ਤਾਂ ਜੋ ਹਮੇਸ਼ਾ ਦੀ ਹਯਾਤੀ ਪਾਵਾਂ। ਉਹਨੇ ਉਹਨੂੰ ਆਖਿਆ, ਭਈ ਤੂੰ ਮੈਥੋਂ ਨੇਕੀ ਦੇ ਬਾਰੇ ਕਿਉਂ ਪੁੱਛਦਾ ਏ? ਨੇਕ ਤੇ ਇੱਕ ਹੀ ਏ, ਪਰ ਜੇ ਤੂੰ ਹਯਾਤੀ ਵਿੱਚ ਵੜਨਾ ਚਾਹੁੰਦਾ ਏ ਤੇ ਹੁਕਮਾਂ ਉੱਤੇ ਅਮਲ ਕਰ। ਉਹਨੇ ਉਹਨੂੰ ਆਖਿਆ, ਕਿਹੜੇ ਹੁਕਮਾਂ ਉੱਤੇ? ਯਿਸੂ ਨੇ ਆਖਿਆ, ਇਹ ਭਈ ਖੂਨ ਨਾ ਕਰ, ਜ਼ਨਾ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਪਿਓ ਦੀ ਤੇ ਮਾਂ ਦੀ ਇੱਜ਼ਤ ਕਰ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਉਸ ਜਵਾਨ ਨੇ ਉਹਨੂੰ ਆਖਿਆ, ਭਈ ਮੈਂ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਏ, ਹੁਣ ਮੇਰੇ ਵਿੱਚ ਕਿਹੜਾ ਘਾਟਾ ਏ? ਯਿਸੂ ਨੇ ਉਹਨੂੰ ਆਖਿਆ, ਜੇ ਤੂੰ ਕਾਮਲ ਹੋਣਾ ਚਾਹੁੰਦਾ ਏ ਤੇ ਜਾ, ਆਪਣਾ ਮਾਲ ਅਸਬਾਬ ਵੇਚ ਕੇ ਗਰੀਬਾਂ ਨੂੰ ਦੇ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ, ਤੇ ਆ ਕੇ ਮੇਰੇ ਮਗਰ ਟੁਰ। ਪਰ ਉਹ ਜਵਾਨ ਇਹ ਗੱਲ ਸੁਣ ਕੇ ਦੁਖੀ ਹੋ ਕੇ ਟੁਰ ਗਿਆ, ਕਿਉਂਜੇ ਬੜਾ ਮਾਲਦਾਰ ਸੀ। ਇਹਦੇ ਉੱਤੇ ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਵੇਖ, ਅਸੀਂ ਤੇ ਸਭ ਕੁਝ ਛੱਡ ਛਡਾ ਕੇ ਤੇਰੇ ਮਗਰ ਟੁਰ ਪਏ ਹਾਂ, ਇਸ ਲਈ ਸਾਨੂੰ ਕੀ ਮਿਲੇਗਾ? ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਜਦ ਇਬਨ ਆਦਮ ਨਵੀਂ ਪੈਦਾਇਸ਼ ਵਿੱਚ ਆਪਣੇ ਜਲਾਲ ਦੇ ਤਖਤ ਉੱਤੇ ਬੈਠੇਗਾ, ਤੇ ਤੁਸੀਂ ਵੀ ਜਿਹੜੇ ਮਗਰ ਟੁਰਦੇ ਹੋ 12 ਤਖਤਾਂ ਉੱਤੇ ਬੈਠ ਕੇ ਇਸਰਾਏਲ ਦੇ 12 ਕਬੀਲਿਆਂ ਦਾ ਇਨਸਾਫ ਕਰੋਗੇ। ਤੇ ਜਿੰਨੇ ਕਿਸੇ ਨੇ ਘਰਾਂ ਜਾਂ ਭਰਾਵਾਂ ਜਾਂ ਭੈਣਾਂ ਜਾਂ ਪਿਓ ਜਾਂ ਮਾਂ ਜਾਂ ਬਾਲਾਂ ਜਾਂ ਖੇਤਾਂ ਨੂੰ ਮੇਰੇ ਨਾਂ ਦੀ ਖਾਤਰ ਛੱਡ ਦਿੱਤਾ ਏ, ਉਹਨੂੰ 100 ਗੁਣਾ ਮਿਲੇਗਾ ਤੇ ਉਹ ਹਮੇਸ਼ਾ ਦੀ ਹਯਾਤੀ ਦਾ ਵਾਰਸ ਹੋਵੇਗਾ। ਗਲੀਤੀਓਂ। ਧੋਖਾ ਨਾ ਖਾਓ, ਰੱਬ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ, ਕਿਉਂਜੇ ਬੰਦਾ ਜੋ ਕੁਝ ਬੋਂਦਾ ਏ ਉਹ ਹੀ ਵੱਢੇਗਾ। ਜਿਹੜਾ ਆਪਣੇ ਬਦਨ ਲਈ ਬੋਂਦਾ ਏ ਉਹ ਬਦਨ ਲਈ ਹਲਾਕਤ ਦੀ ਫਸਲ ਵੱਢੇਗਾ, ਤੇ ਜਿਹੜਾ ਰੂਹ ਲਈ ਬੋਂਦਾ ਏ ਉਹ ਰੂਹ ਨਾਲ ਹਮੇਸ਼ਾ ਦੀ ਹਯਾਤੀ ਦੀ ਫਸਲ ਵੱਢੇਗਾ। ਅਸੀਂ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੀਏ, ਕਿਉਂਜੇ ਜੇ ਅਸੀਂ ਬੇਦਿਲ ਨਾ ਹੋਵਾਂਗੇ ਤੇ ਐਨ ਵੇਲੇ ਸਿਰ ਵੱਢਾਂਗੇ। ਕਰੰਥੀਓਂ। ਇਸ ਲਈ ਐ ਮੇਰੇ ਪਿਆਰੇ ਭਰਾਵੋ, ਸਾਬਤ ਕਦਮ ਤੇ ਕਾਇਮ ਰਵੋ ਤੇ ਰੱਬ ਦੇ ਕੰਮ ਵਿੱਚ ਹਮੇਸ਼ਾ ਅੱਗੇ ਵੱਧਦੇ ਜਾਓ, ਕਿਉਂਜੇ ਇਹ ਜਾਣਦੇ ਹੋ ਭਈ ਤੁਹਾਡੀ ਮਿਹਨਤ ਰੱਬ ਵਿੱਚ ਬੇਫਾਇਦਾ ਨਹੀਂ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹੁਕੂਮਤ ਕਰਦੀ ਏ, ਨਾ ਕਿ ਬਦੀ, ਤੇ ਇਸੇ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਏ। ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਇਸ ਸਬੂਤ ਦੀ ਸਾਇੰਸ ਸਿਖਾਈ। ਲਾਫਾਨੀ ਇਨਸਾਨ ਰੱਬ ਦੀ ਸੂਰਤ ਜਾਂ ਖਿਆਲ ਸੀ ਤੇ ਹੈ ਏ, ਇੱਥੇ ਤੀਕਰ ਵੀ ਲਾਮਹਿਦੂਦ ਸਿਆਣ ਦਾ ਲਾਮਹਿਦੂਦ ਇਜ਼ਹਾਰ, ਤੇ ਲਾਫਾਨੀ ਇਨਸਾਨ ਇਸ ਸਿਆਣ ਦੇ ਨਾਲ ਵਜੂਦ ਰੱਖਦਾ ਤੇ ਇਹਦਾ ਹਮ-ਆਹੰਗ ਏ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ, ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ, ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਸਿਆਣ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ, ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਨਸਾਨੀ ਪੈਦਾਇਸ਼, ਬਾਲੀਦਗੀ, ਬਲੂਗਤ ਤੇ ਜ਼ਵਾਲ ਉਸ ਘਾਹ ਵਾਂਗਰ ਨੇ ਜਿਹੜੀ ਹਰੇ ਪੱਤੀਆਂ ਦੇ ਨਾਲ ਮਿੱਟੀ ਵਿੱਚ ਉਗਦੀ ਏ, ਤਾਂ ਜੋ ਬਾਅਦ ਵਿੱਚ ਮੁਰਝਾਵੇ ਤੇ ਆਪਣੇ ਆਬਾਈ ਅਦਮ ਵਿੱਚ ਮੁੜ ਜਾਵੇ। ਇਹ ਫਾਨੀ ਇਜ਼ਹਾਰ ਆਰਜ਼ੀ ਏ, ਇਹ ਲਾਫਾਨੀ ਹਸਤੀ ਵਿੱਚ ਕਦੀ ਜੁੜ ਨਹੀਂ ਸਕਦਾ, ਬਲਕਿ ਆਖਰਕਾਰ ਖਤਮ ਹੋ ਜਾਂਦਾ ਏ ਤੇ ਫਾਨੀ ਇਨਸਾਨ ਨੂੰ ਰੂਹਾਨੀ, ਅਬਦੀ ਤੇ ਅਸਲੀ ਇਨਸਾਨ ਹੀ ਸਮਝਿਆ ਜਾਂਦਾ ਏ। ਬਸ਼ਰ ਲਾਫਾਨੀਅਤ ਦੇ ਫਰੇਬ ਨੇ, ਉਹ ਬਦਕਿਰਦਾਰਾਂ ਜਾਂ ਬਦਾਂ ਦੇ ਬਾਲ ਨੇ, ਜਿਹਦੇ ਤੋਂ ਇਹ ਜ਼ਾਹਰ ਹੁੰਦਾ ਏ ਭਈ ਇਨਸਾਨ ਮਿੱਟੀ ਤੋਂ ਸ਼ੁਰੂ ਹੋਇਆ
ਜਾਂ ਮਾਦੀ ਐਂਬਰੀਓ ਦੇ ਤੌਰ ਤੇ ਪੈਦਾ ਹੋਇਆ ਏ। ਇਲਾਹੀ ਸਾਇੰਸ ਵਿੱਚ ਰੱਬ ਤੇ ਅਸਲੀ ਇਨਸਾਨ ਇਲਾਹੀ ਅਸੂਲ ਤੇ ਖਿਆਲ ਵਾਂਗਰ ਗੈਰ ਮੁਨਫਿਕ ਨੇ। ਰੱਬ ਇਨਸਾਨ ਦਾ ਅਸੂਲ ਏ ਤੇ ਇਨਸਾਨ ਰੱਬ ਦਾ ਖਿਆਲ ਏ। ਇਸ ਲਈ ਇਨਸਾਨ ਨਾ ਫਾਨੀ ਏ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਕੱਲੀ ਤੇ ਅਬਦੀ ਸੱਚਾਈਆਂ ਦੇ ਤੌਰ ਤੇ ਸਾਹਮਣੇ ਆਉਣਗੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ। ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਏ। ਫਾਨੀ ਤਾਰੀਖ ਦੇ ਸ਼ੁਰੂ ਤੋਂ ਉਹਨਾਂ ਨੇ ਬਦੀ ਵਿੱਚ ਹਾਲਤ ਫੜੀ ਤੇ ਪਾਪ ਵਿੱਚ ਆਪਣੀ ਮਾਂ ਦੇ ਢਿੱਡ ਵਿੱਚ ਆਏ। ਅਖੀਰੀ ਫਾਨੀਅਤ ਨੂੰ ਗੈਰ ਫਾਨੀਅਤ ਦੇ ਰਾਹੀਂ ਮੁਕਾ ਦਿੱਤਾ ਜਾਂਦਾ ਏ। ਜਿਹੜੇ ਹਕਾਇਕ ਗੈਰ ਫਾਨੀ ਇਨਸਾਨ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੂੰ ਥਾਂ ਦੇਣ ਲਈ ਪਾਪ, ਬਿਮਾਰੀ ਤੇ ਮੌਤ ਨੂੰ ਗਾਇਬ ਹੋਣਾ ਚਾਹੀਦਾ ਏ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ। ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਏ, ਇਹ ਜ਼ਾਹਰ ਕਰਦਿਆਂ ਹੋਏ ਕਿ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਜੋ ਕੁਝ ਵੀ ਮਾਦੀ ਏ ਉਹ ਫਾਨੀ ਏ। 5 ਬਦਨੀ ਹਿੱਸਾਂ ਲਈ ਇਨਸਾਨ ਮਾਦੇ ਤੇ ਸਿਆਣ ਦੇ ਤੌਰ ਤੇ ਇਕੱਠਾ ਸਾਹਮਣੇ ਆਉਂਦਾ ਏ, ਪਰ ਕ੍ਰਿਸਚਨ ਸਾਇੰਸ ਇਹ ਪੇਸ਼ ਕਰਦੀ ਏ ਕਿ ਇਨਸਾਨ ਰੱਬ ਦਾ ਖਿਆਲ ਏ ਤੇ ਵਾਜ਼ਿਆ ਕਰਦੀ ਏ ਕਿ ਬਦਨੀ ਹਿੱਸਾ ਫਾਨੀ ਤੇ ਝੂਠੇ ਭਰਮ ਨੇ। ਇਲਾਹੀ ਸਾਇੰਸ ਇਹ ਨਾਮੁਮਕਿਨ ਪੇਸ਼ ਕਰਦੀ ਏ ਕਿ ਮਾਦੀ ਬਦਨ ਨੂੰ ਮਾਦੇ ਦੀ ਉੱਚੀ ਸਤ੍ਹਾ ਦੇ ਨਾਲ ਇਕੱਠਾ ਹੋਣ ਦੇ ਬਾਰੋਂ ਜਿਹਦਾ ਪੁੱਠਾ ਨਾਂ ਸਿਆਣ ਰੱਖਿਆ ਜਾਂਦਾ ਏ ਇਨਸਾਨ ਹੋਣਾ ਚਾਹੀਦਾ ਏ। ਯਾਨੀ ਅਸਲੀ ਤੇ ਕਾਮਲ ਇਨਸਾਨ, ਹਸਤੀ ਦਾ ਲਾਫਾਨੀ ਖਿਆਲ, ਲਾਜ਼ਵਾਲ ਤੇ ਹਮੇਸ਼ਾ ਦਾ ਇਨਸਾਨ। ਜੇ ਇੰਜ ਨਾ ਹੁੰਦਾ ਤੇ ਇਨਸਾਨ ਫਨਾ ਹੋ ਜਾਂਦਾ। ਖੂਬਸੂਰਤੀ ਇਹਦੇ ਨਾਲ ਸੱਚਾਈ ਵੀ ਹਮੇਸ਼ਾ ਦੇ ਨੇ, ਪਰ ਮਾਦੀ ਸ਼ੈਵਾਂ ਦੀ ਖੂਬਸੂਰਤੀ ਫਾਨੀ ਯਕੀਨ ਵਾਂਗਰ ਧੁੰਦਲਾਉਂਦਿਆਂ ਤੇ ਆਰਜ਼ੀ ਹੁੰਦਿਆਂ ਹੋਏ ਮੁੱਕ ਜਾਂਦੀ ਏ। ਰਿਵਾਜ, ਤਾਲੀਮ ਤੇ ਫੈਸ਼ਨ ਇਨਸਾਨਾਂ ਦੇ ਆਰਜ਼ੀ ਮਿਆਰ ਬਣਾਉਂਦੇ ਨੇ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰ ਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ ਜਿਹੜੇ ਕਾਮਲ ਸਿਆਣ ਨਾਲ ਤੇ ਪਾਕੀਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ, ਭਾਵੇਂ ਇੱਥੇ ਜਾਂ ਇਹਦੇ ਬਾਅਦ। ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਏ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਏ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਏ। ਕੋਈ ਵੀ ਨਫਸ ਪ੍ਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਏ। ਇਹ ਮਾਦੇ ਦੀ ਮੌਤ ਨਹੀਂ ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਏ ਜਿਹਨੂੰ ਇਨਸਾਨ ਤੇ ਹਯਾਤੀ ਹਮਾਂਗ ਅਸਲੀ ਤੇ ਅਬਦੀ ਜ਼ਾਹਰ ਕਰਦੇ ਨੇ। ਛੇਤੀ ਜਾਂ ਦੇਰ ਨਾਲ ਇਹ ਸਿੱਖ ਲਿਆ ਜਾਵੇਗਾ ਤੇ ਉਹ ਤਬਾਹੀ ਦੀਆਂ ਪੀੜਾਂ ਕਦ ਤਿੱਕਰ ਸਹਿਣਗੇ ਇਹਦਾ ਇਨਸਾਰ ਗਲਤੀ ਦੀ ਸ਼ਿੱਦਤ ਉੱਤੇ ਹੈ। ਉਹ ਇਲਮ ਜਿਹੜਾ ਬਦਨੀ ਹਿੱਸਾਂ ਤੋਂ ਮਿਲਦਾ ਏ ਉਹ ਸਾਨੂੰ ਪਾਪ ਤੇ ਮੌਤ ਵੱਲ ਲੈ ਜਾਂਦਾ ਏ। ਜਦ ਰੂਹ ਤੇ ਮਾਦੇ ਸਚਾਈ ਤੇ ਗਲਤੀ ਦੇ ਸਬੂਤ ਆਪਸ ਵਿੱਚ ਮਿਲਦੇ ਨੇ ਤੇ ਇਹ ਉਹਨਾਂ ਨਿਯਮਾਂ ਉੱਤੇ ਹੋ ਰਿਹਾ ਹੁੰਦਾ ਏ ਜਿਨ੍ਹਾਂ ਨੂੰ ਵੇਲਾ ਮੁਕਾ ਰਿਹਾ ਹੁੰਦਾ ਏ। ਸਾਨੂੰ ਵਜੂਦੀਅਤ ਨੂੰ ਗੁਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾ ਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਾਮਾਰ ਅਬਦੀ ਪਿਓ ਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ, ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਏ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਏ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਏ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਂਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ ਕਿਉਂਕਿ ਲਾਫਾਨੀਅਤ ਦੇ ਜ਼ਾਹਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਏ, ਨਾ ਉਹਦੇ ਹਵਾਲੇ ਹੋਣਾ ਚਾਹੀਦਾ ਏ। ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਏ। ਇਹ ਬਿਆਨ ਸੱਚਾਈ ਦਾ ਬਿਆਨ ਏ, ਨਾ ਕਿ ਕੋਈ ਅਫਸਾਨਾ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ।
ਇਥੋਂ ਤੀਕਰ ਭਈ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਪਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ, ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਭਈ ਹਯਾਤੀ ਦੀ ਪਛਾਣ ਦੀ ਹਮਾਂਗੀ, ਜਿਵੇਂ ਭਈ ਹਯਾਤੀ ਸ਼ੁਰੂ ਤੋਂ ਏ, ਐਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾਹ ਕਰ ਸਕਦੀ ਏ, ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ, ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ, ਤੇ ਚੁੱਪ ਦੀ ਹਮਾਂਗੀ ਦੇ ਨਾਲ ਮੁਖਾਲਫਤ ਕਰੇਗੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।